दर्शकों ब्रेक तो बाद तुहाडा सब दा भरपूर स्वागत है। व्यूअर्स हुण आपां गलबात करन जाने अफगानिस्तान के हवाले नाल कि इउं लगदा है कि अफगानिस्तान विच अमन लई अमरीका अते तालिबान विचाले होए समझौते नूं खोरा लाउण विच भारत किते ना किते जिहड़ा है कामयाब होया है। मीडिया रिपोर्टां अनुसार अफगानिस्तान दे जले हलमंद सूबे विच अफगानी फौज अते तालिबान लड़ाकियां विचाले गह गच जिहड़ी है लड़ाई हुई है और अमरीकन हवाई फौज ने तालिबान दे जिहड़े टिकाणियां ते भी हवाई हमले कीते हैं। सो व्यूअर्स की अफगानिस्तान विच स्थाई अमन हो जाएगा, हो सकेगा, जां इसे तरह ही इट खड़काए चलता रहेगा। सो इस बारे विचार चर्चा होने जा रही है। सो असीं चाहांगे कि तुसां नाल इसी तरह ही जुड़े रहना। देखण सुन लई तुहाडा सब दा बहुत बहुत शुक्रिया जी। डॉक्टर साहब की कहना चाहोगे? देखो साडे कल्चर दे विच बुरी नज़र दा कांसैप्ट है। कई बार बुरी नज़र मूंह काला वो तो टक्कां दे मगर लिखिया हुंदा है, पर कई बारी मावां भी जदों बच्चे बच्ची छोटियां नूं बाहर तोरना सजा पवा के तो काला टिक्का लगाना कि भाई इनू नज़र ना लग जाए। और मैं समझदा है भी हुण तां वैसे ये भी रहा है भी जिहड़े चंगे भले घर बनाउंदे ने सोहणे ऐन 7 मंजिला होए भूत लटकाया हुंदा सामने एक भूत लटकाया हुंदा है जां उहनूं कई वारी वो काले रंग दी हांडी उत्ते बन्नी हुंदी है ते उहनूं नज़र वट्टू कहंदे ने। सो पता नहीं हुंदा तां यही है कि भी जदों कोई चीज़ समूथ चल रही होए बिल्कुल ते विचकार कोई शैतान दी टूटी आ जाए नज़र तां उही है। बाकी तां चलो लोकां दे हुंदा यही है कि भी बच्चे बच्ची नूं जिहड़े कल्ले घर च हुंदा है जदों तुसीं पब्लिक थां ते लैके जांदे हो मल्टीपल जिहड़े ने उन्हां दे रौला गौला हुंदा है, मल्टीपल चेहरे बच्चे दे माइंड दे कंप्यूटर च और रजिस्टर हो रहे हुंदे ने, ਉਹ थोड़ा अपसैट हुंदा है, रैटल हुंदा है, घर आके रोंदा भी है। ਤੇ ਹੁਣ ਹੋਰ ਤਾਂ ਐਕਸਪਲੇਨੇਸ਼ਨ ਹੁੰਦੀ ਨਹੀਂ ਸੀ ਕਿ ਵੀ ਹੁਣ ਅੱਜ ਤਾਂ ਅਸੀਂ ਸਾਈਕੋਲੋਜੀ ਦੇ ਥੱਲੇ ਬਹੁਤ ਕੁਝ ਜਾਣਦੇ ਆਂ, ਸਮਝਦੇ ਆਂ ਕਿ ਬੱਚੇ ਦੀ ਸੈਂਸਿਟੀਵਿਟੀ ਈਵਨ ਇੱਕ ਟਰਮ ਚਾਈਲਡ ਹਿਸਟੀਰੀਆ ਉਹਨੂੰ ਕਹਿੰਦੇ ਨੇ ਕਿ ਵੀ ਜਿਹੜਾ ਟੱਚ ਹੈ ਕਿਉਂਕਿ ਬੱਚੇ ਦੀ ਲੈਂਗੁਏਜ ਟੱਚ ਹੁੰਦੀ ਹੈ ਔਰ ਕਈ ਵਾਰ ਜਿਹੜਾ ਅਨਪਲੇਜ਼ੈਂਟ ਟੱਚ ਹੈ ਜਿਹਨੂੰ ਬੱਚਾ ਪਸੰਦ ਨਹੀਂ ਕਰਦਾ ਉਹ ਹੁੰਦਾ ਨਾ ਉਹਦੇ ਕੋਲ ਜਾਂਦੇ ਹੀ ਰੋਣ ਲੱਗ ਜਾਂਦਾ ਹੈ ਤੇ ਉਹ ਜਦੋਂ ਹੱਥ ਲਾਏ ਚੁੱਪ ਕਰ ਜਾਂਦਾ। ਸੋ ਉਹ ਇੱਕ ਉਸ ਕਿਸਮ ਦਾ ਹੀ ਹੈ ਕਿ ਵੀ ਕੀ ਹੈ, ਪਰ ਉਹਨੂੰ ਸਾਡੇ ਤਾਂ ਹੁਣ ਉਹ ਨਜ਼ਰ ਦੇ ਨਾਲ ਲਾ ਕੇ ਤੇ ਫਿਰ ਜਿਹਨੂੰ ਨਜ਼ਰ ਲੱਗ ਜਾਏ ਫਿਰ ਇਹ ਵੀ ਹੁੰਦਾ ਵੀ ਲਿਆਓ ਕਾਲਾ ਕੁੱਕੜ ਕਾਲਾ ਬੱਕਰਾ ਸਦਕੇ ਚ ਦਿੱਤਾ ਦੂਜਾ ਕੀਤਾ ਨਜ਼ਰ ਉਤਾਰੋ ਨਜ਼ਰ ਨਾ ਲੱਗ ਜਾਏ। ਚਲੋ ਪਰ ਜਦੋਂ ਅਸੀਂ ਪਿਛਲੇ ਦਿਨਾਂ ਚ ਪ੍ਰੈਜ਼ੀਡੈਂਟ ਟਰੰਪ ਦੇ ਟਵੀਟ ਦੀ ਗੱਲ ਕੀਤੀ ਜਦੋਂ ਉਹਨੇ ਕਿਹਾ ਕਿ ਹਰ ਅਮਰੀਕਨ ਸੋਲਜਰ ਜਿਹੜਾ ਉਹ ਕ੍ਰਿਸਮਸ ਤੱਕ ਅਫਗਾਨਿਸਤਾਨ ਤੋਂ ਘਰ ਵਾਪਸ ਪਰਤ ਆਏਗਾ, ਉਹੀ ਪੀਰੀਅਡ ਸੀ ਦੋਹਾ ਕਤਰ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਕਿਉਂਕਿ ਫਰਵਰੀ ਦੇ ਵਿੱਚ ਇਹ ਸਮਝੌਤਾ ਹੁੰਦਾ ਹੈ ਔਰ ਇੰਟਰਾ ਅਫਗਾਨ ਡਾਇਲੋਗ ਜਿਹਦੇ ਵਿੱਚ ਅਬਦੁੱਲਾ ਜਿਹੜਾ ਲੀਡ ਕਰ ਰਿਹਾ ਉਸ ਪੀਸ ਕੌਂਸਲ ਨੂੰ ਉਹ ਵੀ ਪਾਰਟਿਸਿਪੇਸ਼ਨ ਸੀ। ਲੇਕਿਨ ਉੱਥੋਂ ਨਿਕਲਦਿਆਂ ਹੀ ਜਦੋਂ ਡਾਕਟਰ ਅਬਦੁੱਲਾ ਔਰ ਵੱਡਾ ਡੈਲੀਗੇਸ਼ਨ ਔਰ ਉਹਨਾਂ ਨੇ ਕਿਹਾ ਜੀ ਅਸੀਂ 5 ਦਿਨ ਇੰਡੀਆ 'ਚ ਹੋਣਾ ਹੈ ਔਰ ਬੜਾ ਮੀਡੀਆ ਫਲੈਸ਼ ਵੀ ਦਿੱਤਾ ਹੈ ਤੇ ਮੈਨੂੰ ਉਦੋਂ ਹੀ ਜਿਹੜਾ ਇਹ ਖੜਕਿਆ ਔਰ ਅਸੀਂ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਵੀ ਇਹ ਨਜ਼ਰ ਲੱਗਣ ਵਾਲੀ ਗੱਲ ਹੀ ਹੋਣੀ ਹੈ ਕਿਉਂਕਿ ਅਲਟੀਮੇਟਲੀ ਇੰਡੀਆ ਇਸ ਸਾਰੀ ਪ੍ਰੋਸੈਸ 'ਚੋਂ ਬਾਹਰ ਸੀ। ਇਹਦੇ ਬਾਵਜੂਦ ਉਹ ਦਾਅਵਾ ਕਰਦਾ ਸੀ $2 ਬਿਲੀਅਨ ਦਿੱਤਾ, ਅਸੀਂ ਪਾਰਲੀਮੈਂਟ ਬਿਲਡਿੰਗ ਬਣਾਈ, ਇਨਫਰਾਸਟ੍ਰਕਚਰ ਇਹ ਵੋ। ਔਰ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਮੋਇਦ ਯੂਸਫ ਜਿਹੜੇ ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਇਮਰਾਨ ਖਾਨ ਦੇ ਪਾਕਿਸਤਾਨ ਗਵਰਨਮੈਂਟ ਦੇ, ਉਹਨਾਂ ਨੇ ਜਿਹੜਾ ਕਰਨ ਥਾਪਰ ਨੂੰ ਇੰਟਰਵਿਊ ਦਿੱਤਾ ਉਹਦੇ 'ਚ ਉਹਨਾਂ ਨੇ ਨੇਬਰਿੰਗ ਕੰਟਰੀ ਦੀ ਗੱਲ ਕੀਤੀ ਕਿ ਭਾਈ ਉੱਥੇ ਬੈਠ ਕੇ ਲਾਗਲੇ ਕੌਂਸੂਲੇਟਾਂ 'ਚੋਂ ਕਿਵੇਂ ਜਿਹੜਾ ਪਾਕਿਸਤਾਨ ਸਟਾਕ ਐਕਸਚੇਂਜ ਦੇ ਉੱਤੇ ਅਟੈਕ ਔਰ ਉਹਦੇ 'ਚ ਗਵਾਦਰ ਦੇ ਵਿੱਚ 5 ਸਟਾਰ ਹੋਟਲ ਦੇ ਉੱਤੇ ਅਟੈਕ ਔਰ ਇਸ ਸਾਰੇ ਦੇ ਨਾਲ ਕਰਾਚੀ 'ਚ ਚਾਈਨਾ ਦੇ ਕੌਂਸੂਲੇਟ ਤੇ ਅਟੈਕ ਵੀ ਇਹਨਾਂ ਦਾ। ਹੁਣ ਉਹ ਜਿਹੜਾ 5 ਦਿਨ ਉੱਥੇ ਬੈਠਾ ਔਰ ਉਸ ਸਾਰੇ 'ਚੋਂ ਉੱਥੇ ਕੋਈ ਉਹ ਬਿਰਿਆਨੀ ਖਾਣ ਤਾਂ ਗਿਆ ਨਹੀਂ ਸੀ ਔਰ ਹੋਰ ਕੋਈ 5 ਦਿਨ ਥੋੜੇ ਨਹੀਂ ਹੁੰਦੇ ਔਰ ਉਦੋਂ ਜਦੋਂ ਕਿ ਕੋਵਿਡ-19 ਹੈ ਸਾਰੇ ਲੋਕ ਬਚ ਰਹੇ ਨੇ, ਵਰਚੁਅਲ ਕਾਨਫਰੰਸਿਸ ਕਰ ਰਹੇ ਨੇ। ਸੋ ਮੈਂ ਸਮਝਦਾ ਹਾਂ ਵੀ ਜਿਹੜੀ ਔਰ ਉਹਨਾਂ ਦੀਆਂ ਏਜੰਸੀਆਂ ਦੀ ਉੱਥੇ ਫੇਲ ਹੋ ਰਹੀ ਗੇਮ ਸੀ ਉਹਨੂੰ ਜਿਹੜਾ ਨਵਾਂ ਇੰਪੈਟੂਸ ਜਾਂ ਉਸ ਨੂੰ ਇੱਕ ਨਵੀਂ ਆਕਸੀਜਨ ਦੇਣ ਦੇ ਲਈ ਇਹ ਸਾਰਾ ਜਿਹੜਾ ਉਹਨਾਂ ਦਾ ਰੋਲ ਸੀ। ਔਰ ਇਹ ਜਦੋਂ ਉਹਨਾਂ ਦਾ ਇੱਕ ਇੰਟਰਵਿਊ ਜਿਹੜਾ ਮੈਂ ਬਾਅਦ ਦੇ ਵਿੱਚ ਹੀ ਦੇਖਿਆ ਉਹਦੀ ਹੈਡਲਾਈਨ ਹੀ ਇਹ ਸੀ ਕਿ ਵੀ ਜਦੋਂ ਉਹਨੂੰ ਪੁੱਛਿਆ ਗਿਆ ਇਹ ਕਿ ਵੀ ਤੁਸੀਂ ਇਹ ਡਿਸਕਸ ਕੀਤਾ ਕਿ ਵੀ ਜਦੋਂ ਹੁਣ ਪੀਸ ਹੋ ਜਾਏਗੀ ਐਗਰੀਮੈਂਟ ਕਿ ਇੰਡੀਆ ਆਪਣੇ ਪੀਸ ਕੀਪਿੰਗ ਟਰੂਪਸ ਉੱਥੇ ਭੇਜੇਗਾ ਅਫਗਾਨਿਸਤਾਨ 'ਚ ਤੇ ਉਹਦੀ ਹੈਡਲਾਈਨ ਜਦੋਂ ਹੁੰਦੀ ਹੈ ਉਹ ਤੁਸੀਂ ਅੰਦਾਜ਼ਾ ਹੋ ਜਾਂਦੇ ਹੋ ਵੀ ਗੱਲ ਹੀ ਇਸ ਪਾਸੇ ਨੂੰ ਤੋਰੀ ਹੈ।
did not discuss troops for peacekeeping or for New Delhi to engage Taliban directly. Dr. Abdullah उन्होंने कहा जी ना तो इंडिया ने नहीं कहा जी कि असी तालिबान दे लई ट्रूप्स डायरैक्टली भेजांगे ਜਾਂ ਅਸੀਂ ਤਾਂ ਕਹਿੰਦੇ ਹਾਂ ਡਾਇਰੈਕਟਲੀ ਭੇਜੋ, ਤੁਸੀਂ ਜ਼ਰਾ ਸਵਾਦ ਚੱਖੋ ਜਾ ਕੇ, ਪਰ ਉਹਨਾਂ ਨੇ ਤਾਂ ਉਹਨਾਂ ਚੋਂ ਹੀ ਰੈਂਟਾ ਅਫਗਾਨ ਲੱਭ ਕੇ ਜਿਹੜਾ ਉਹਨਾਂ ਨੂੰ ਇੱਕ ਦੂਜੇ ਦੇ ਵਿੱਚ ਫਸਾਣਾ, ਇੱਕ ਦੂਜੇ ਦੇ ਨਾਲ ਲੜਾਣਾ, ਔਰ ਜਿਵੇਂ ਪਹਿਲਾਂ ਇਹਨਾਂ ਦਾ ਰੋਲ ਰਿਹਾ। ਔਰ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਥੋੜਾ ਵਕਤ ਲੱਗੇਗਾ, ਇਹ ਸਾਰੇ ਉਹਨੂੰ ਕਰਨਗੇ, ਪਰ ਹੁਣ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਤਾਂ ਆਲਰੇਡੀ ਉਹਨਾਂ ਨੇ ਉੱਥੇ ਜਿਹਨੂੰ ਕਹਿੰਦੇ ਨੇ ਵੀ ਸਿਆਪਾ ਪਾ ਦਿੱਤਾ ਹੈ। ਔਰ ਇਹ ਖਬਰਾਂ ਅਸੀਂ ਕੱਲ ਤੋਂ ਹੀ ਪਹਿਲਾਂ ਦੇਖਣੀਆਂ ਸ਼ੁਰੂ ਕੀਤੀਆਂ ਕਿ ਪਹਿਲਾਂ ਤਾਂ ਇਹੀ ਖਬਰ ਸੀ ਕਿ ਉਹਨਾਂ ਦਾ ਜਿਹੜਾ ਇੱਕ ਮੇਨ ਪ੍ਰੋਵਿੰਸ ਹੈ ਜਿਹੜਾ ਬੜਾ ਇੰਪੋਰਟੈਂਟ ਹੈ, ਕਿਸੇ ਵੇਲੇ ਤਾਲਿਬਾਨ ਦੇ ਕਬਜ਼ੇ ਦੇ ਵਿੱਚ ਸੀ, ਹਲਮੰਦ, ਇਹਨੂੰ ਹੈਲਮੰਡ ਵੀ ਸ਼ਾਇਦ ਪ੍ਰੋਨਾਊਂਸ ਹੁੰਦਾ ਹੈ, ਪਰ ਪੰਜਾਬੀ 'ਚ ਮੈਂ ਇਹੀ ਦੇਖਿਆ ਹਲਮੰਦ, ਕਿ ਉਹਦੇ 'ਚ ਇਹ ਖਬਰਾਂ ਆਈਆਂ ਕਿ ਜੀ ਤਾਲਿਬਾਨ ਦੇ ਲੜਾਕਿਆਂ 'ਚ ਔਰ ਅਫਗਾਨ ਟਰੂਪਸ ਦੇ ਵਿੱਚ ਗਹਿ ਗੱਚ ਲੜਾਈ ਹੋ ਰਹੀ ਹੈ, ਕਿ ਪੂਰੀ ਘਮਸਾਣ ਦੀ ਲੜਾਈ ਜਿਹਨੂੰ ਕਹਿੰਦੇ ਨੇ ਉਹ ਚੱਲ ਰਹੀ ਹੈ। ਔਰ ਇਹ ਵੀ ਆਇਆ ਕਿ ਜੀ ਇੱਥੋਂ ਲਗਭਗ 35,000 ਲੋਕ ਜਿਹੜੇ ਨੇ ਰਹਿਣ ਵਾਲੇ ਉਹਨਾਂ ਨੂੰ ਪ੍ਰਵਾਸ ਕਰਨਾ ਪਿਆ ਜਾਂ ਉਹ ਰਿਫਿਊਜੀ ਬਣ ਰਹੇ ਨੇ ਉੱਥੋਂ ਜਿਹੜੀ ਹੈ। ਔਰ ਇਹ ਬੇਸ਼ੱਕ ਲੜਾਈ ਤਾਂ ਸਪਟੈਂਬਰ ਦੇ ਵਿੱਚ ਸ਼ੁਰੂ ਹੋ ਗਈ ਐਂਡ ਦੇ, ਇਹ ਉਹੀ ਪੀਰੀਅਡ ਹੈ ਜਦੋਂ ਕਿ ਇਹਨਾਂ ਦਾ ਅਬਦੁੱਲਾ ਉੱਥੇ ਬੈਠਾ ਹੈ ਔਰ ਉਹ ਸਾਜ਼ਿਸ਼ ਕਰ ਰਹੇ ਨੇ, ਉਧਰ ਗੱਲਬਾਤ ਦਾ ਫਾਈਨਲ ਪੜਾਅ ਹੈ, ਇਧਰੋਂ ਟਰੰਪ ਦਾ ਕਹਿਣਾ ਹੈ ਕਿ ਬਾਈ ਕ੍ਰਿਸਮਸ ਸਾਰੇ ਟਰੂਪਸ ਵਾਪਸ ਆ ਜਾਣਗੇ। ਔਰ ਇਸ ਸਾਰੇ ਦੇ ਉੱਤੇ ਇਹਨੂੰ ਹੁਣ ਉਹਨਾਂ ਨੇ ਇਨੀਸ਼ੀਏਟ ਤਾਂ ਇਹੀ ਕਰਨਾ ਹੁੰਦਾ ਹੈ, ਕਰ ਵੀ, ਔਰ ਜਦੋਂ ਈਵਨ ਇਹ ਗੱਲਬਾਤ ਵੀ ਚੱਲਦੀ ਰਹੀ ਅਸੀਂ ਦੇਖਿਆ ਵੀ ਪਿਛਲੇ ਪੀਰੀਅਡ 'ਚ ਕਿਵੇਂ ਕਾਬਲ ਦੇ ਗੁਰਦੁਆਰੇ ਤੇ ਅਟੈਕ ਹੁੰਦਾ, ਉਹਦੇ 'ਚ ਇਸਲਾਮਿਕ ਸਟੇਟ ਵੜ ਜਾਂਦੀ ਆ ਕੇ। ਇਹ ਸਾਰੇ ਅਸੀਂ ਕਿਹਾ ਸੀ ਇਹਨਾਂ ਦਾ ਕੰਮ ਹੈ, ਇੰਡੀਅਨ ਏਜੰਸੀਆਂ ਜਿਹੜੀਆਂ ਨੇ ਉਹ ਇਸ ਕਿਸਮ ਦੀ ਖੇਡ ਰਹੀਆਂ ਨੇ। ਔਰ ਹੁਣ ਜਿਹੜਾ ਇਹ ਸਾਰਾ ਪਾਰਟ ਹੋਇਆ, ਬੇਸ਼ੱਕ ਅਫਗਾਨ ਟਰੂਪਸ ਔਰ ਤਾਲਿਬਾਨ ਜੇ ਐਨਗੇਜ ਵੀ ਹੁੰਦੇ ਤਾਂ ਸਮਝ ਆ ਸਕਦੀ ਸੀ, ਲੇਕਿਨ ਪਹਿਲੀ ਵਾਰ ਹੈ ਕਿ ਅਮਰੀਕਾ ਨੇ ਜਦੋਂ ਤੋਂ ਫਰਵਰੀ ਤੋਂ ਬਾਅਦ, ਫਰਵਰੀ 'ਚ ਐਗਰੀਮੈਂਟ ਹੋਇਆ, ਪਹਿਲਾਂ ਇਹ ਖਬਰ ਸੀ ਕਿ US ਸਟ੍ਰਾਈਕਸ ਟਾਰਗੇਟ ਤਾਲਿਬਾਨ ਇਨ ਅਫਗਾਨਿਸਤਾਨ, ਔਰ ਉਹਨਾਂ ਨੇ ਜਿਹੜਾ ਕੀ ਸਿਟੀ ਸਾਊਦਰਨ ਅਫਗਾਨਿਸਤਾਨ ਦੀ ਵੀਕਐਂਡ ਦੇ ਉੱਤੇ ਉਹਨਾਂ ਨੇ ਜਿਹੜਾ ਸ਼ਹਿਰ ਵੀ ਹੈ ਲਸ਼ਕਰ ਗਾਹ, ਇਹ ਇੰਪੋਰਟੈਂਟ ਟਾਊਨ ਹੈ ਹੈਲਮੰਡ ਦਾ, ਉਹਦੇ ਬਾਹਰ ਜਿਹੜੀ ਲੜਾਈ ਚੱਲ ਰਹੀ ਹੈ ਹੈਵੀ ਫਾਈਟਿੰਗ ਹੈਲਮੰਡ ਪ੍ਰੋਵਿੰਸ ਦੇ ਵਿੱਚ, ਉਹਦੇ 'ਚ ਅਮਰੀਕਾ ਨੇ US conducted several targeted strikes in Helmand to defend Afghan troops as they come under attack, said military spokesman Colonel Sonny Leggett। ਹੁਣ ਇਹਦਾ ਮਤਲਬ ਇਹ ਹੈ ਕਿ ਅਫਗਾਨ ਟਰੂਪਸ ਉੱਥੇ ਲੂਜ਼ ਕਰ ਰਹੇ ਨੇ, ਸੋ ਉਹਨਾਂ ਨੇ ਅਮਰੀਕਾ ਦੇ ਆ ਕੇ ਫਿਰ ਪੈਰ ਫੜੇ ਹੋਣੇ ਨੇ ਕਿ ਵੀ ਕੀ ਹੈ, ਔਰ ਉਹਨਾਂ ਨੇ ਹਵਾਈ ਹਮਲੇ ਕੀਤੇ। ਔਰ ਇਸ ਦਾ ਨਤੀਜਾ ਹੈ ਕਿ ਵੀ ਇਹ ਜਿਹੜਾ ਹੁਣ ਜੋ ਲਸ਼ਕਰ ਗਾਹ ਦੇ ਵਿੱਚ ਚੱਲ ਰਿਹਾ ਹੈ, ਬੜੀਆਂ ਫਿਕਰ ਵਾਲੀਆਂ ਖਬਰਾਂ ਨੇ ਕਿ ਉੱਥੇ ਕਈ ਲੋਕ ਜਿਹੜਾ ਸਾਰਾ ਟੈਲੀਕਮਿਊਨੀਕੇਸ਼ਨ ਨੈਟਵਰਕ ਬੰਦ ਹੋ ਗਿਆ, ਔਰ ਪਾਣੀ ਔਰ ਬਿਜਲੀ ਉਹ ਤਾਂ ਸਾਰੀ ਬੰਦ ਹੀ ਹੈ। ਔਰ ਨਾਲ ਦੀ ਨਾਲ ਕਿਉਂਕਿ ਇਹ ਸਾਊਦਰਨ ਅਫਗਾਨਿਸਤਾਨ ਹਮੇਸ਼ਾ ਹੀ ਤਾਲਿਬਾਨ ਦਾ ਸਟਰੋਂਗ ਹੋਲਡ ਰਿਹਾ, ਕੰਧਾਰ ਸਾਊਥ ਦੇ ਵਿੱਚ ਹੈ, ਉਹਦੇ ਨਾਲ ਹੀ ਹੈਲਮੰਡ ਪ੍ਰੋਵਿੰਸ ਲੱਗਦਾ ਹੈ, ਇਹ ਪਹਿਲਾਂ ਤਾਲਿਬਾਨ ਦੇ ਕਬਜ਼ੇ 'ਚ ਹੀ ਸੀ, ਫਿਰ ਅਫਗਾਨ ਟਰੂਪਸ ਦੇ ਕੋਲ ਚਲਾ ਗਿਆ ਸੀ। ਸੋ ਇਸ ਸਾਰੇ ਦੇ ਨਾਲ ਇਹ ਜਿਹੜਾ ਇਹਦੇ ਨਾਲ ਇੱਕ ਹੋਰ ਜਿੱਥੇ ਹਿਊਮਨ ਕ੍ਰਾਈਸਿਸ ਹੋਏਗਾ, ਭੁੱਖ ਪਿਆਸ ਦੂਜੇ ਤੀਜੇ, ਕਿਉਂਕਿ ਸਰਦੀਆਂ ਦੀ ਸ਼ੁਰੂਆਤ ਹੈ, ਇਹ ਸਾਰੇ ਠੰਡੇ ਰੀਜਨ ਨੇ। ਔਰ ਇਸ ਚੋਂ ਹੁਣ ਇਹ ਵੀ ਸਵਾਲ ਉੱਠਣਾ ਸ਼ੁਰੂ ਹੋ ਰਿਹਾ ਹੈ ਕਿ ਕੀ ਇਹ ਜਿਹੜੀ ਅਮਨ ਵਾਰਤਾ ਹੈ, ਇਹਨਾਂ ਦੀ ਆਪਸ ਦੇ ਵਿੱਚ ਸਮਝੌਤਾ ਹੈ, ਇਹ ਸਿਰੇ ਵੀ ਚੜ੍ਹੇਗਾ ਕਿ ਨਹੀਂ। ਔਰ ਇਹਦੇ ਹੀ ਚੱਲਦਿਆਂ ਅਸੀਂ ਦੇਖਦੇ ਹਾਂ ਕਿ ਇਹ ਅੱਜ ਦੀ ਖਬਰ ਹੈ, ਲੇਟੈਸਟ ਮੈਂ डिस्कस कर रहे हैं कि 9 डेड आफ्टर 2 आर्मी हैलीकॉप्टर्स कोलाइड इन अफगानिस्तान। और इहदे च सोवियत यूनियन दे बने हुए MI-17 हैलीकॉप्टर ने, उन्होंने कहा जी कि ये जिथे हेलमंड प्रोविंस दे विच लश्करगाह च लड़ाई चल रही है, उत्थों जिहड़े जख्मी फौजी ने उन्हां दी ढोआ ढुआई कर रहे सी, और उस दे विच आपस च उन्हां दी टक्कर हुई और टैक्नीकल प्रॉब्लम कह रहे हैं। हालांकि मैनू लगता भी ये टैक्नीकल प्रॉब्लम घट लगती है, तालिबान इस किस्म के माहिर रहे हैं, उन्होंने तो सोवियत यूनियन भी जो डिफीट किया है उत्थे मुजाहिदीना ने, तो सब तो वड्डा ये सी उन्हां दा कि भी उदों हालां स्टिंगर मिसल्स सीगियां, पर वो मास्टर ने इस गल दे। और हैलीकॉप्टर्स क्योंकि जदों भी तुसीं ग्राउंड लैंड करते हो, जे
ਵੂੰਡਡ ਸ਼ੋਲਜਰ ਵੀ ਚੁੱਕ ਰਹੇ ਹੋਣਗੇ ਤਾਂ ਗਰਾਊਂਡ ਲੈਵਲ ਤੇ ਉਹ ਤਾਂ ਇੱਕ ਗੋਲੀ ਕਾਫੀ ਹੁੰਦੀ ਆ ਉਹਦੀ ਟੈਂਕੀ 'ਚ ਵੱਜਣੀ। ਲੇਕਿਨ ਇਹਨਾਂ ਨੇ ਉਹਨੂੰ ਸ਼ਾਇਦ ਇਹ ਹੁੰਦਾ ਵੀ ਬਹੁਤ ਵਾਰੀ ਤੁਸੀਂ ਆਪਣੇ ਟਰੂਪਸ ਦਾ ਮੋਰਾਲ ਨਹੀਂ ਡਾਊਨ ਕਰਨ ਦੇਣਾ ਚਾਹੁੰਦੇ ਔਰ ਤੁਸੀਂ ਇਹਨੂੰ ਟੈਕਨੀਕਲ ਪ੍ਰੋਬਲਮ ਕਹਿ ਰਹੇ ਹੋ, ਪਰ ਮੈਂ ਇਸ ਨੂੰ ਇਸ ਤਰੀਕੇ ਦੇ ਨਾਲ ਹੀ ਦੇਖ ਰਿਹਾ ਕਿ ਇਹ ਇੱਕ ਜਿਹੜਾ ਬੁਰੀ ਨਜ਼ਰ ਦਾ ਅਸਰ ਜ਼ਰੂਰ ਹੋਇਆ ਔਰ ਇਹ ਜੇ ਇਸ ਕਿਸਮ ਦਾ ਰਹਿੰਦਾ ਹਾਲਾਂ ਇਹਦੇ ਨਾਲ ਫਰਕ ਨਹੀਂ ਪਏਗਾ। ਜੇ ਅਮਰੀਕਾ ਨੇ ਵੀ ਸਮਝੌਤੇ ਦੀ ਲਾਈਨ ਨੂੰ ਚੁਣਿਆ ਸੀ ਤੇ ਉਹਨਾਂ ਨੂੰ ਵੀ ਪਤਾ ਸੀ ਕਿ ਵੀ ਅਸੀਂ ਲੂਜ਼ ਕਰ ਚੁੱਕੇ ਹਾਂ। ਜਿਹੜੇ ਉੱਥੇ ਬੈਠੇ ਨੇ ਅਫਗਾਨ, ਭਾਵੇਂ 2-3 ਲੱਖ ਅਫਗਾਨ ਟਰੂਪਸ ਨੇ ਜਿਹੜੇ ਸਰਕਾਰੀ ਸਾਈਡ ਤੇ ਨੇ, ਟ੍ਰੇਨਡ ਵੀ ਅਮਰੀਕਾ ਨੇ ਕੀਤਾ, ਪਰ ਇਹ ਜਿਹੜਾ ਜਾਨ ਹੂਲ ਕੇ ਲੜਨਾ ਹੁੰਦਾ ਔਰ ਤਨਖਾਹ ਦੇ ਉੱਤੇ ਲੜਨਾ ਹੁੰਦਾ, ਫੌਜਾਂ ਜਿਹੜੀਆਂ ਨੇ ਉਹ ਤਾਂ ਫਿਰ ਤਨਖਾਹ ਤੇ ਹੀ ਹੁੰਦੀਆਂ ਨੇ। ਔਰ ਇਹਦੇ ਚੋਂ ਇੱਕ ਇਹ ਵੀ ਹੈ, ਇੱਕ ਤਾਂ ਪੈਸੀਮਿਸਟ ਨੇ ਜਿਹੜੇ ਕਹਿੰਦੇ ਜੀ ਲਓ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਕੁਛ ਨਹੀਂ, ਔਰ ਇੰਡੀਆ ਵੀ ਇਸੇ ਨੂੰ ਹੀ ਪ੍ਰੋਪੇਗੇਟ ਕਰੇਗਾ। ਦੇਖੋ ਜੀ ਤਾਲਿਬਾਨ ਨੇ ਵਾਇਲੇਟ ਕੀਤਾ ਸਮਝੌਤਾ, ਅਮਰੀਕਾ ਦਾ ਵੀ ਜਿਹੜਾ ਨੈਟੋ ਦਾ ਉੱਥੇ ਬੈਠਾ ਉਹਨੇ ਕਿਹਾ ਜੀ ਉਹਨਾਂ ਨੇ ਵਾਇਲੇਟ ਕੀਤਾ, ਪਰ ਉਹ ਹੁਣ ਅਫਗਾਨ ਸਰਕਾਰ ਵਾਲੇ ਆ ਕੇ ਅਬਦੁੱਲਾ ਜਾਂ ਅਸ਼ਰਫ ਗਨੀ ਉਹਨਾਂ ਨੇ ਗੋਡੇ ਫੜ ਲਏ ਹੋਣੇ ਨੇ ਕਿ ਹਜ਼ੂਰ ਸਾਡੇ ਮਾਈ ਬਾਪ ਹੈ ਤਾਂ ਸਾਨੂੰ ਬਚਾਓ। ਲੇਕਿਨ ਜਿਹੜੇ ਥੋੜੇ ਨਿਰਪੱਖ ਤੌਰ ਤੇ ਅਫਗਾਨਿਸਤਾਨ ਦੀ ਸਾਰੀ ਇਨਰ ਸੁਸਾਇਟੀ ਨੂੰ ਔਰ ਉਹਨਾਂ ਦੇ ਸੁਭਾਅ ਜਾਂ ਦੁਨੀਆ 'ਚ ਨੈਗੋਸ਼ੀਏਸ਼ਨਸ ਕਿਵੇਂ ਹੁੰਦੀਆਂ ਉਹਨੂੰ ਸਮਝਦੇ ਨੇ, ਉਹਨਾਂ ਦਾ ਇਹ ਕਹਿਣਾ ਕਿ ਵੀ ਤਾਲਿਬਾਨ ਆਪਣਾ ਹੋਰ ਪ੍ਰਭਾਵ ਵਧਾ ਰਹੇ ਨੇ ਔਰ ਉਹ ਸਮਝਦੇ ਨੇ ਕਿ ਜਦੋਂ ਤੱਕ ਇਹ ਫਾਈਨਲ ਜਿਹੜਾ ਉਹਦਾ ਡਰਾਫਟ ਇੰਪਲੀਮੈਂਟ ਹੋਣਾ ਹੈ ਜਿਹਦੇ 'ਚ ਅਮਰੀਕਨ ਸ਼ੋਲਜਰਸ ਦੀ ਵਿਦਡਰਾਅਲ ਹੈ ਉਹ ਵੱਧ ਤੋਂ ਵੱਧ ਇਲਾਕੇ ਦੇ ਉੱਤੇ ਕਬਜ਼ਾ ਕਰ ਲੈਣ। ਸੋ ਜੇ ਤੁਸੀਂ ਇਹਨੂੰ ਇਸ ਐਂਗਲ ਤੋਂ ਦੇਖਦੇ ਹੋ ਤੇ ਫਿਰ ਇਨੀਸ਼ੀਏਟਿਵ ਤਾਲਿਬਾਨ ਵੱਲੋਂ ਵੀ ਹੋ ਸਕਦਾ, ਪਰ ਮੇਰਾ ਆਪਣਾ ਇਹ ਕਹਿਣਾ ਹੈ ਕਿ ਵੀ ਤਾਲਿਬਾਨ ਜਿਨ੍ਹਾਂ ਨੂੰ ਆਲਰੇਡੀ ਪਤਾ ਹੋਏ ਕਿ ਵੀ ਇਹ ਜਿਹੜਾ ਬਾਗ ਹੈ ਇਹਦੇ ਵਿਚਲੇ ਜਿਹੜੇ ਬੂਟੇ ਨੇ ਸਾਡੇ ਨੇ, ਜਿਹੜੇ ਪੱਕੇ ਅੰਬ ਨੇ ਅਸੀਂ ਖਾਣੇ ਨੇ, ਤੇ ਉਹ ਫਿਰ ਉਸ ਬਾਗ ਦੀ ਉਸ ਜਿਹੜਾ ਉਹ ਕੰਧ ਨੂੰ ਲੰਘ ਕੇ ਨਹੀਂ ਆਣਗੇ, ਉਹ ਤਾਂ ਆਲਰੇਡੀ ਉਹਨਾਂ ਨੂੰ ਪਤਾ ਹੈ। ਔਰ ਆਦਰ ਤਾਲਿਬਾਨ ਦੇ ਸਪੋਕਸਮੈਨ ਨੇ ਤਾਂ ਪਿਛਲੇ ਅਜੇ 3 ਦਿਨ ਪਹਿਲਾਂ ਕਿਹਾ ਕਿ ਜੀ ਉਹਨੂੰ ਟਰੰਪ ਨੂੰ ਵੋਟਾਂ ਪਾਓ, ਤਾਲਿਬਾਨ ਸਪੋਰਟ ਟਰੰਪ। ਮੈਂ ਕਿਹਾ ਤਾਲਿਬਾਨ ਦੀਆਂ ਕਿੰਨੀਆਂ ਵੋਟਾਂ ਅਮਰੀਕਾ 'ਚ ਨੇ, ਪਰ ਮਤਲਬ ਜਦੋਂ ਤੁਹਾਡਾ ਇਸ ਲੈਵਲ ਦਾ ਹੁੰਦਾ ਹੈ ਕਿ ਵੀ ਟਰੰਪ ਨੇ ਕਹਿ ਦਿੱਤਾ ਸਾਰੇ ਫੌਜੀ ਵਾਪਸ, ਤਾਲਿਬਾਨ ਨੇ ਕਿਹਾ ਸਾਰੀਆਂ ਵੋਟਾਂ ਸਾਡੀਆਂ ਵੀ ਤੁਹਾਨੂੰ ਇੱਥੋਂ ਹੀ ਤੁਹਾਨੂੰ ਪਾ ਕੇ ਭੇਜ ਦਿੰਦੇ। ਲੇਕਿਨ ਇਹਦੇ ਨਾਲ ਹੀ ਇਹ ਸ਼ੁਰੂ ਹੋ ਜਾਂਦਾ ਔਰ ਅਮਰੀਕਾ 에ਅਰ ਸਟ੍ਰਾਈਕ ਤੱਕ ਪਹੁੰਚ ਜਾਂਦਾ ਹੈ। ਸੋ ਇਸ ਤੋਂ ਮੈਨੂੰ ਲੱਗਦਾ ਹੈ ਕਿ ਵੀ ਇਹ ਜਿਹੜੀਆਂ ਇੰਡੀਅਨ ਏਜੰਸੀਆਂ ਔਰ ਹੋਰ ਵੀ ਉਹਨਾਂ ਦੇ ਨਾਲ ਜਿਹੜੇ ਰਲੇ ਹੋਏ ਜਿਨ੍ਹਾਂ ਨੂੰ ਪੀਸਫੁਲ ਅਫਗਾਨਿਸਤਾਨ ਜਿਹਦੇ 'ਚ ਪਾਕਿਸਤਾਨ ਦਾ ਜਾਂ ਚੀਨ ਦਾ ਜਾਂ ਰਸ਼ੀਆ ਦਾ ਪ੍ਰਭਾਵ ਹੋਏ ਉਹ ਚੰਗਾ ਨਹੀਂ ਲੱਗਦਾ। ਸੋ ਅਸੀਂ ਤਾਂ ਅਫਸੋਸ ਕਰ ਸਕਦੇ ਹਾਂ ਕਿਉਂਕਿ ਕੋਈ ਵੀ ਜਿਹੜਾ ਵੀ ਲਾਸ ਆਫ ਲਾਈਫ ਹੈ ਫਰੋਮ ਈਦਰ ਸਾਈਡ, ਕਿਉਂਕਿ ਦੋਨੋਂ ਪਾਸੇ ਅਫਗਾਨ ਲੋਕ ਨੇ ਔਰ ਦੋਨੋਂ ਪਾਸੇ ਬੇਗੁਨਾਹ ਲੋਕ ਜਿਹੜੇ ਜਦੋਂ ਬਲਾਸਟ ਹੁੰਦੇ ਨੇ, ਕਿਤੇ ਕੋਈ ਗੋਲੇ ਆਉਂਦੇ ਨੇ, ਉੱਤੋਂ ਕੋਈ ਹਵਾਈ ਫਾਇਰ ਹੁੰਦੇ ਨੇ, ਉਹਨੂੰ ਅੱਜ ਕੱਲ ਤਾਂ ਇਹਨਾਂ ਨੇ ਇੱਕੋ ਟਰਮ ਕੱਢ ਲਈ ਕੋਲੇਟਰਲ ਡੈਮੇਜ। ਉਹਦੇ ਥੱਲੇ ਇਵੇਂ ਹੀ ਹੁੰਦਾ ਹੈ ਕਿ ਜੀ ਜੇ ਅਸੀਂ ਇੱਕ ਮੱਛਰ ਮਾਰਨਾ ਸੀ ਨਾਲ ਜੇ 5 ਮੱਝਾਂ ਵੀ ਮਰ ਗਈਆਂ ਤਾਂ ਕੋਈ ਨਹੀਂ, ਕੋਲੇਟਰਲ ਡੈਮੇਜ ਹੈ। ਹੁਣ ਇਹ ਨਹੀਂ ਹੁੰਦਾ ਕਿ ਵੀ 5 ਮੱਝਾਂ ਨਾਲ ਇੱਕ ਮੱਛਰ ਮਰ ਗਿਆ ਜਾਂ ਮੱਛਰਾਂ ਨੇ ਮੱਝਾਂ ਮਰੀਆਂ ਤੇ ਮੱਝਾਂ 'ਚ ਪਈਆਂ ਜੂਆਂ ਵੀ ਨਾਲ ਮਰ ਗਈਆਂ, ਇਹ ਨਹੀਂ ਹੈ। ਹੁਣ ਤਾਂ ਇਹ ਹੈ ਵੀ ਉਹ ਇੱਕ ਜੂੰ ਜਿਹੜੀ ਹੈ ਉਹਨੂੰ ਮਾਰਨ ਦੇ ਲਈ ਹੁੰਦਾ ਜੀ 5 ਮੱਝਾਂ, ਕੋਲੇਟਰਲ ਡੈਮੇਜ। ਸੋ ਅਫਗਾਨਿਸਤਾਨ ਦੀ ਸਿਚੁਏਸ਼ਨ ਮੋਰ ਔਰ ਲੈਸ ਇਸ ਕਿਸਮ ਦੀ ਰਹੀ ਹੈ। ਸੋ ਅਸੀਂ ਹੋਪ ਕਰਦੇ ਹਾਂ ਕਿ ਅਲਟੀਮੇਟਲੀ ਉੱਥੇ ਹਰ ਜਿਹੜਾ ਕਨਫਲਿਕਟ ਹੈ ਜਾਂ ਝਗੜਾ ਹੈ ਉਹਦਾ ਹੱਲ ਤਾਂ ਗੱਲਬਾਤ ਰਾਹੀਂ ਨਿਕਲਦਾ ਹੈ ਔਰ ਇੱਥੇ ਤਾਂ ਆਲਮੋਸਟ ਗੱਲਬਾਤ ਫਾਈਨਲ ਪੜਾਅ 'ਚ ਪਹੁੰਚੀ ਹੈ ਔਰ ਉੱਥੇ ਅਮਨ ਹੋਏ ਔਰ ਲੋਕ ਸੁਖੀ ਹੋਣ, ਖੁਸ਼ਹਾਲ ਹੋਣ, ਇਹ ਅਸੀਂ ਅਰਦਾਸ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।